आप सब ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ ਅੱਜ 8 ਮਾਰਚ ਦਿਨ ਹੈਗਾ ਜੀ ਮੰਗਲਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਿੰਟੂ ਜੀ ਜੀ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟਿਰਕੀਆਣਾ 415 909 0503 4159090503 ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਬਲਜਿੰਦਰ ਸਿੰਘ ਨਜਰ ਵੁਡਲੈਂਡ ਪਰਮਜੀਤ ਕੌਰ ਰੰਗੀ ਵੈਕਾਵਿਲ ਜੀ ਐਨ ਟਾਇਰ ਐਂਡ ਲੂਬ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫ੍ਰੈਸਨੋ ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ ਕਾਲ ਅਜੀਤ ਅਟਵਾਲ 559 374 4541 ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ ਗੁਰਮੀਤ ਸਿੰਘ ਧਿਆਨਕੌਰ ਸਮਰਾ ਮੋਡੈਸਟੋ ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਜੰਗ ਦੇ ਕਰਕੇ ਸਾਰੇ ਪਾਸੇ ਦੁਨੀਆ ਭਰ ਦੇ ਵਿੱਚ ਤੇਲ ਨੂੰ ਲੈ ਕੇ ਕਾਫੀ ਚਿੰਤਾ ਜਿਹੜੀ ਉਹ ਇਸ ਟਾਈਮ ਦੇਖੀ ਜਾ ਰਹੀ ਹੈ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਆ ਭਾਰਤ ਵਿੱਚ ਹਰਦੀਪ ਪੁਰੀ ਕਹਿੰਦੇ ਆ ਵੀ ਤੇਲ ਦੀ ਕਮੀ ਨਹੀਂ ਆਉਣ ਦੇਵਾਂਗੇ ਭਾਰਤ ਵਿੱਚ ਬਿਲਕੁਲ ਜੀ ਪੈਟਰੋਲੀਅਮ ਮਿਨਿਸਟਰ ਹੈ ਨਾ ਕੇਂਦਰੀ ਵਜ਼ੀਰ ਨੇ ਤੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੁਣ ਇਹਨਾਂ ਨੇ ਬੜਾ ਜ਼ਬਰਦਸਤ ਕੰਪੇਨ ਕੀਤਾ ਸੀ ਉਸ ਤੋਂ ਬਾਅਦ ਚਲੇ ਗਏ ਆ ਤੇ ਹੁਣ ਤੇਲ ਤੇ ਜਾ ਕੇ ਕੁਛ ਨਾ ਕੁਛ ਜਿਹੜਾ ਵਿਗੜਿਆ ਖੇਲ ਹੈ ਉਹਦੇ ਤੇ ਗੱਲ ਕਰਨ ਤਾਂ ਜਿਵੇਂ ਤੁਸੀਂ ਕਿਹਾ ਕਿ ਜੰਗ ਦਾ ਅਸਰ ਹੁਣ ਕਿਸੇ ਇੱਕ ਖਿੱਤੇ ਤੱਕ ਮਹਿਦੂਦ ਨਹੀਂ ਰਹਿੰਦਾ ਜੇ ਕਿਤੇ ਜੰਗ ਲੱਗਿਆ ਤਾਂ ਸਮਝ ਲਓ ਸਾਰੀ ਆਪਾਂ ਕਿਤੇ ਨਾ ਕਿਤੇ ਉਸ ਜੰਗ ਦੀ ਜਦ ਦੇ ਵਿੱਚ ਆਵਾਂਗੇ ਜੀ ਇਨਫਲੇਸ਼ਨ ਜਿਹੜੀਆਂ ਹੁੰਦੀਆਂ ਨੇ ਸਟਾਕ ਐਕਸਚੇਂਜਾਂ ਜਾਂ ਸ਼ੇਅਰ ਬਾਜ਼ਾਰ ਇਹ ਸਭ ਕੁਛ ਤਬਾਹੀ ਆ ਸਾਡਾ ਰੁਪਈਆ ਦੇਖੋ ਰੁਪਈਆ ਉਹ ਮੈਂ ਕਾਰਟੂਨ ਦੇਖ ਰਿਹਾ ਸਾਂ ਪ੍ਰਧਾਨ ਮੰਤਰੀ ਨੇ ਸਾਡੇ ਨੇ ਚੁੱਕਿਆ ਹੋਇਆ ਮੋਢੇ ਤੇ ਰੁਪਈਆ ਤੇ ਉੱਤੇ ਇੱਕ ਪੱਟੀ ਜਿਵੇਂ ਲਿਖ ਦਿੰਦੇ ਹੁੰਦੇ ਆ ਨੋ ਵਾਰ ਜੰਗ ਨਹੀਂ ਕਿਉਂਕਿ ਰੁਪਈਆ ਇੰਨਾ ਜ਼ਿਆਦਾ ਕਹਿ ਲੋ ਕਿ ਹੌਲਾ ਹੋ ਗਿਆ ਕਿ ਮੋਢੇ ਤੇ ਚੱਕੀ ਫਿਰਦੇ ਆ ਪ੍ਰਧਾਨ ਸੇਵਕ ਔਰ ਤੁਹਾਨੂੰ ਯਾਦ ਹੋਣਾ ਮਨਮੋਹਨ ਸਿੰਘ ਸਰਕਾਰ ਵੇਲੇ ਇਹਨਾਂ ਨੇ ਮਜ਼ਾਕ ਕੀਤਾ ਸੀ ਰੁਪਈਏ ਨੂੰ ਲੈ ਕੇ ਜੀ ਅੱਜ ਅਸੀਂ ਇਸ ਬਦਹਾਲੀ ਚ ਚਲੇ ਗਏ ਆ ਸੋ ਇਹ ਗਲੋਬਲੀ ਫਰਕ ਪੈਣਾ ਹੀ ਪੈਣਾ ਤਾਂ ਜੋ ਕੇਂਦਰੀ ਵਜ਼ੀਰ ਹਰਦੀਪ ਸਿੰਘ ਪੁਰੀ ਉਹਨਾਂ ਦਾ ਕਹਿਣਾ ਆ ਕਿ ਦੇਖੋ ਤੇਲ ਦੀ ਕਮੀ ਨਹੀਂ ਆਉਣ ਦੇਵਾਂਗੇ ਅਸੀਂ ਅੱਗੇ ਵੀ ਜੋ ਫੈਸਲਾ ਲਵਾਂਗੇ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਲਵਾਂਗੇ ਮਤਲਬ ਸਾਫ਼ ਆ ਇਹ ਲੋਕ ਸਮਝ ਲੈਣ ਕਿ ਉਹ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਕਿ ਤੇਲ ਦੀ ਕਮੀ ਨਹੀਂ ਆਉਣ ਦੇਵਾਂਗੇ ਪਰ ਰੇਟ ਦੇ ਵਿੱਚ ਕੋਈ ਕਮੀ ਆਏਗੀ ਐਸੀ ਕੋਈ ਗਰੰਟੀ ਨਹੀਂ ਕਿਉਂਕਿ ਰੇਟ ਹੁਣ ਮਾਰਨਗੇ ਸੜਕ ਤੇ ਜਿਵੇਂ 10 ਤਰੀਕ ਲੰਘੇਗੀ ਸਮਝ ਲਓ ਕਿ ਕੰਮ ਹੋ ਗਿਆ 5-10 ਰੁਪਏ ਦਾ ਇਜ਼ਾਫਾ ਯਕਦਮ ਉਸ ਤੋਂ ਬਾਅਦ ਫਿਰ 1 ਰੁਪਈਆ 75 ਪੈਸੇ 12 ਨੇ 16 ਨੇ ਏਦਾਂ ਹੀ ਵੱਧਦੀ ਜਾਣੀ ਹੈ ਜਾਊਗੀ ਗੱਡੀ ਤਾਂ ਦੀ ਤਾਂ ਸੋ ਇਸ ਕਰਕੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਸੰਕੇਤ ਦੇ ਦਿੱਤਾ ਕਿ ਜੋ ਵੀ ਅਸੀਂ ਕਰਾਂਗੇ ਆਪਣੇ ਨਾਗਰਿਕਾਂ ਦੇ ਹਿੱਤ ਚ ਕਰਾਂਗੇ ਤੇਲ ਵਾਧੂ ਹੋਊਗਾ ਪਰ ਲੈਣਾ ਬਈ ਤੁਹਾਡੇ ਪਾਸੇ ਵੈਸੇ ਜੇ ਤੁਸੀਂ ਦੇਖੋ ਕਿ ਕੌਮਾਂਤਰੀ ਪੱਧਰ ਤੋਂ ਖਬਰ ਆ ਰਹੀ ਹੈ ਚੈੱਕ ਕਰ ਲੈਣਾ ਮੇਰੇ ਹਿਸਾਬ ਦੇ ਨਾਲ ਯੂਐਸ ਨੇ ਰਸ਼ੀਆ ਦੇ ਤੇਲ ਇੰਪੋਰਟ ਤੇ ਪਾਬੰਦੀ ਲਾ ਦਿੱਤੀ ਹੈ ਜਿਹਦੀ ਕਿ ਸੰਭਾਵਨਾ ਸੀ ਹੁਣੇ ਰਾਸ਼ਟਰਪਤੀ ਬੋਲ ਕੇ ਹਟੇ ਆ ਜੀ ਮੈਂ ਹੁਣੇ ਸੁਣ ਹੀ ਰਿਹਾ ਸੀ ਉਹਨਾਂ ਨੂੰ ਹੁਣੇ ਬੋਲ ਕੇ ਹਟੇ ਆ ਕਹਿੰਦੇ ਵੀ ਆਪਾਂ ਨਹੀਂ ਲੈਣਾ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਉਹ ਤੇਲ ਹੁਣ ਦੇਖੋ ਰੌਲਾ ਕੀ ਹੈ ਕਿ ਜੇ ਆਪਾਂ ਦੇਖੀਏ ਈਰਾਨ ਵਾਲਾ ਮਸਲਾ ਵੀ ਤੇ ਪਚੀਦਾ ਹੈ ਨਾ ਈਰਾਨ ਜੇ ਕਿਸੇ ਡੀਲ ਚ ਜਾਂਦਾ ਯੂਐਸ ਦੇ ਨਾਲ ਤੇ ਤਾਂ ਹੀ ਉਧਰੋਂ ਖੁੱਲੇਗਾ ਕਿਉਂਕਿ ਆਪਸ਼ਨ ਹੀ ਦੇਖ ਰਹੇ ਹੈ ਨਾ ਰਸ਼ੀਆ ਨਹੀਂ ਈਰਾਨ ਤੇ ਜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦਾ ਭੱਜ ਕੇ ਉਧਰ ਨੂੰ ਜਾਣਾ ਪੁਤਿਨ ਵੱਲ ਉਹ ਵੀ ਵੇਖੋਗੇ ਤਾਂ ਉਹ ਵੀ ਇੱਕ ਕੂਟਨੀਤੀ ਲੱਗਦੀ ਹੈ ਕਿਉਂਕਿ ਈਰਾਨ ਦੇ ਨਾਲ ਕਿਤੇ ਨਾ ਕਿਤੇ ਥੋੜੀ ਨਜ਼ਦੀਕਤਾ ਵੱਧ ਰਹੀ ਸੀ ਇਹਨਾਂ ਦਿਨਾਂ ਦੇ ਵਿੱਚ ਤੇ ਈਰਾਨ ਦੇ ਨਾਲ ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਸੰਬੰਧ ਨੇ ਰਾਈਵਲਰੀ ਹੈ ਪੂਰੀ ਉਹਨਾਂ ਦੀ ਜ਼ਬਰਦਸਤ ਸੋ ਇਸ ਕਰਕੇ ਨਾਲ ਦੀ ਨਾਲ ਕੌਮਾਂਤਰੀ ਕੂਟਨੀਤੀ ਵੀ ਚੱਲ ਰਹੀ ਆ
ਸੋ ਇਸ ਕਰਕੇ ਰਸ਼ੀਆ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਸਾਡੇ ਇੰਪੋਰਟ ਤੇ ਪਾਬੰਦੀਆਂ ਜ਼ਿਆਦੀਆਂ ਲਾਓਗੇ ਤੇਲ ਦੀਆਂ ਖਾਸ ਤੌਰ ਤੇ ਤੁਹਾਡੀ ਇਹ ਜਿਹੜੀ ਤੇਲ ਦੀ ਕੀਮਤ ਹੈ ਉਹ ਜਾਊ $300 ਦੇ ਨਜ਼ਦੀਕ। ਤਾਂ $300 ਤੇ ਜਾਣਾ ਤੇਲ ਦਾ ਫਿਰ ਸਮਝ ਲਓ ਕਿ ਕੀ ਸਿਆਪਾ ਪਊਗਾ। ਔਰ ਸਾਡਾ ਜਿਹੜਾ ਤੇਲ ਦਾ ਮਸਲਾ ਕੁਛ ਵੱਖਰਾ ਇੰਡੀਆ ਦਾ, ਤੁਹਾਨੂੰ ਪਤਾ ਸਾਡਾ ਇੰਪੋਰਟ ਬਹੁਤ ਵੱਧ ਜਾਂਦਾ ਹੈ ਨਾ। ਵੈਸੇ ਵੀ ਜੇ 80% ਤੁਸੀਂ ਕਿਸੇ ਵੀ ਚੀਜ਼ ਤੇ ਨਿਰਭਰ ਹੋ ਤਾਂ ਫਿਰ ਤੁਹਾਡਾ ਇੰਪੋਰਟ ਤਾਂ ਵਧਣਾ ਹੀ ਵਧਣਾ। ਔਰ ਤੁਹਾਡਾ ਇੰਪੋਰਟ ਬਿੱਲ ਜਿਹੜਾ ਹੈ ਉਹ ਰੁਪਈਏ ਦੇ ਹਿਸਾਬ ਨਾਲ, ਕਿਉਂਕਿ ਰੁਪਈਆ ਤੁਹਾਡਾ ਜਿਹੜਾ ਘਟ ਰਿਹਾ, ਰੁਪਈਆ ਘਟ ਰਿਹਾ, ਤਾਂ ਜਦੋਂ ਤੇਲ ਇੰਪੋਰਟ ਕਰੋਗੇ, ਹੁਣ ਇਹ ਹੈ ਕਿ ਸਾਡੇ ਐਕਸਪੋਰਟਰ ਨੂੰ ਤਾਂ ਫਰਕ ਪੈ ਜਾਣਾ ਹੈ। ਹੁਣ ਤਾਂ ਫਾਇਦਾ ਹੋਏਗਾ ਨਾ ਜੇ ਰੁਪਈਆ ਘਟਦਾ ਹੈ, ਡਾਲਰ ਦੇ ਮੁਕਾਬਲੇ ਡਿੱਗਦਾ ਹੈ। ਪਰ ਜਿਹੜਾ ਸਾਡਾ ਇੰਪੋਰਟਰ ਹੈ, ਜੋ ਅਸੀਂ ਇੰਪੋਰਟ ਕਰਦੇ ਹਾਂ ਚੀਜ਼, ਉਹਦਾ ਬਿੱਲ ਵੱਧ ਜਾਣਾ ਹੈ। ਤਾਂ ਇਹ ਤੇ ਸਾਫ਼ ਆ ਕਿ ਜਿਸ ਤਰ੍ਹਾਂ ਦੀ ਹੁਣ ਸੂਰਤ ਹਾਲ ਹੈ, ਜੇ ਜੰਗ ਖਤਮ ਨਹੀਂ ਹੁੰਦਾ, ਪਾਬੰਦੀਆਂ ਇਸੇ ਤਰ੍ਹਾਂ ਲੱਗਦੀਆਂ, ਈਰਾਨ ਤੇ ਵੈਨੇਜ਼ੁਏਲਾ ਦਾ ਕੋਈ ਆਪਸ਼ਨ ਜਿਹੜਾ ਨਹੀਂ ਇਸਤੇਮਾਲ ਕੀਤਾ ਜਾਂਦਾ। US ਵੈਸੇ ਮੇਰੇ ਖਿਆਲ ਦੇ ਨਾਲ ਟਰੰਪ ਕਾਲ ਦੇ ਵਿੱਚ ਤੇ ਬੜਾ ਤੇਲ ਕੱਢ ਰਿਹਾ ਸੀਗਾ, ਸ਼ੈਲ ਆਇਲ ਜਿਹਨੂੰ ਆਪਾਂ ਕਹਿ ਦਿੰਦੇ ਆ। ਉਸ ਤੋਂ ਬਾਅਦ ਇਹਨਾਂ ਨੇ ਬੰਦ ਕਰ ਦਿੱਤਾ ਜਾਂ ਘਟਾ ਦਿੱਤਾ, ਮੈਨੂੰ ਪਤਾ ਨਹੀਂ ਉੱਥੋਂ ਦੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਆ। ਸੋ ਇਸ ਕਰਕੇ ਹੁਣ ਜੇ ਤੁਸੀਂ ਦੇਖੋਗੇ ਅਰਬ ਜਿਹੜੀਆਂ ਕੰਟਰੀਆਂ ਨੇ OPEC ਦੇ ਵਿੱਚ ਆਉਣ ਵਾਲੀਆਂ, ਖਾਸ ਤੌਰ ਤੇ ਜਿਹੜੇ ਹੋਰ ਤੇਲ ਉਤਪਾਦਕ ਦੇਸ਼ ਆ, ਉਹ ਤਾਂ ਮਾਰਦੇ ਕੱਛਾਂ ਵਜਾਉਂਦੇ ਕੱਛਾਂ। ਪਰ ਜਿਹੜੇ ਹੁਣ ਇੰਡੀਆ ਜਾਂ ਚਾਈਨਾ ਵਰਗੇ ਦੇਸ਼ ਆ, ਉਹਨਾਂ ਤੇ ਤਾਂ ਕਿਤੇ ਨਾ ਕਿਤੇ ਮਾਰ ਪੈਣੀ ਪੈਣੀ। ਹੁਣ ਚਾਈਨਾ ਤੇ ਕਿੰਨੀ ਪੈਂਦੀ ਉਹ ਵੱਖਰੀ ਗੱਲ, ਪਰ ਇੰਡੀਆ ਤੇ ਬਹੁਤ ਪਏਗੀ, ਇੰਡੀਆ ਤੇ ਬਹੁਤ ਪਏਗੀ ਇਹ ਸਾਫ਼ ਹੈ। ਔਰ ਜਿਵੇਂ ਹੀ ਇੱਧਰੋਂ ਪੈਣੀ ਸਟਾਰਟ ਹੋਏਗੀ, ਇਨਫਲੇਸ਼ਨ ਦੇ ਨਾਲ ਕੀ ਹੈ ਕਿ ਇੰਡੀਆ ਦੇ ਬਾਜ਼ਾਰ ਦੇ ਵਿੱਚ, ਹਾਲਾਂਕਿ ਮੈਂ ਕੋਈ ਆਰਥਿਕ ਮਾਹਰ ਨਹੀਂ ਹੈ, ਪਰ ਇੰਨੀ ਕੁ ਸਮਝ ਜ਼ਰੂਰ ਹੈ ਇਸ ਬਾਜ਼ਾਰ ਦੀ, ਮੈਨੂੰ ਬਹੁਤ ਅੱਛੀ ਤਰੀਕੇ ਨਾਲ ਸਮਝਿਆ ਕਿ ਜਿਵੇਂ ਹੀ ਇਨਫਲੇਸ਼ਨ ਵਧੇਗਾ, ਮਹਿੰਗਾਈ ਵਧੇਗੀ, ਤਿਵੇਂ ਹੋਣਾ ਕੀ ਹੈ ਕਿ ਸਾਡੀ ਜਿਹੜੀ ਪਰਚੇਜ਼ਿੰਗ ਸ਼ਕਤੀ ਹੁੰਦੀ ਹੈ, ਪਾਵਰ ਹੁੰਦੀ ਹੈ, ਪਰਚੇਜ਼ਿੰਗ ਪਾਵਰ ਕਿਸੇ ਦੀ, ਉਹ ਘਟ ਜਾਏਗੀ। ਤਾਂ ਜਦੋਂ ਉਹ ਤੁਹਾਡੀ ਘਟੇਗੀ, ਨਾਲ ਦੀ ਨਾਲ ਫਿਰ ਤੁਹਾਡੀ ਡਿਮਾਂਡ ਘਟ ਜਾਏਗਾ, ਡਿਮਾਂਡ ਘਟ ਜਾਏਗੀ ਤਾਂ ਸਭ ਕੁਝ ਗਿਆ। ਯਾਨੀ ਇੰਡੀਆ ਵਾਸਤੇ ਮੇਰੇ ਖਿਆਲ ਦੇ ਨਾਲ, ਦੇਖੋ ਮੈਂ ਇਸ ਗੱਲ ਨੂੰ ਇੱਕ ਇਮਾਨਦਾਰੀ ਨਾਲ ਕਹਿਣਾ ਚਾਹਾਂਗਾ, ਕਿਸੇ ਦੀ ਮੈਂ ਨਹੀਂ ਕੋਈ ਕਦੇ ਆਲੋਚਨਾ ਨਹੀਂ ਕਰਦਾ, ਨਾ ਹੀ ਮੈਂ ਕਿਸੇ ਨੂੰ ਗਫਲਤ ਦੇ ਵਿੱਚ ਰੱਖਦਾ, ਕਿ ਇਸ ਜੰਗ ਤੋਂ ਬਾਅਦ ਜੇ ਮੰਨ ਲਓ ਸਥਿਤੀ ਨਹੀਂ ਸੰਭਲਦੀ ਹਾਲ ਦੀ ਘੜੀ, ਔਰ ਫਿਰ ਤੁਸੀਂ ਦੇਖੋ ਕਿ ਸਾਡੀ ਜਿਹੜੀ ਆਰਥਿਕਤਾ ਬਹੁਤ ਜ਼ਿਆਦਾ ਕਸੂਤੀ ਜਾਣ ਵਾਲੀ ਇੰਡੀਆ ਦੀ, ਖਾਸ ਤੌਰ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਥੇ ਯਕਦਮ ਆ ਜਿਹੜਾ ਤੇਲ ਚੜੇਗਾ ਹੁਣ, ਔਰ ਜਿਹਦੇ ਬਾਰੇ ਕਿਆਫਾ ਤੁਸੀਂ ਦੇਖੋ HDFC ਬੈਂਕ ਨੇ ਜਿਹੜੀ ਸਾਡੀ ਅਗਲੇ ਸਾਲ ਦੀ GDP, ਹੁਣ ਮੈਂ ਜਿਹੜੀ ਗੱਲ ਕਹਿ ਕੇ ਹਟਿਆ ਉਹ ਇੱਕ ਆ ਗਈ ਅੰਕੜੇ ਦੇ ਰੂਪ ਚ। HDFC ਕੀ ਕਹਿ ਰਿਹਾ, ਉਹਨੇ ਆਪਣਾ ਜਿਹੜਾ GDP ਦਾ ਅਨੁਮਾਨ ਲਾਉਂਦੇ ਹੁੰਦੇ ਆ ਨਾ, ਅੰਦਾਜ਼ਾ ਜਿਹਨੂੰ ਆਪਾਂ ਪੰਜਾਬੀ ਚ ਕਹੀਏ, ਉਹ 8.2 ਤੋਂ ਸਾਡੀ ਜਿਹੜੀ ਗਰੋਥ ਰੇਟ ਹੋਏਗੀ। ਗਰੋਥ ਰੇਟ ਤੋਂ ਭਾਵ ਕੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਐਤਕੀ ਅਸੀਂ ਪ੍ਰੋਡਕਟਿਵਿਟੀ ਕਿੰਨੀ ਵਧਾਵਾਂਗੇ। ਤਾਂ ਜਿਵੇਂ ਮੰਨ ਲਓ ਅਸੀਂ ਕੋਈ 100 ਕੁਆਂਟਲ ਕਣਕ ਪੈਦਾ ਕੀਤੀ ਤੇ ਐਤਕੀ ਸਾਡੀ ਹੋ ਗਈ 108 ਕੁਆਂਟਲ, ਤੇ ਕਿੰਨੀ ਹੋ ਗਈ ਗਰੋਥ ਸਾਡੀ? 8%। ਤਾਂ 8% ਇਹਨੂੰ ਕਹਿੰਦੇ ਗਰੋਥ ਰੇਟ। ਤਾਂ ਜਿਹੜੀ ਗਰੋਥ ਰੇਟ ਦਾ ਅਨੁਮਾਨ ਲਾ ਰਹੇ ਨੇ, ਅੰਦਾਜ਼ਾ ਲਾ ਰਹੇ ਨੇ 8.2, ਉਹ ਉਹਨਾਂ ਨੇ ਘਟਾ ਕੇ 7.5 ਕਰ ਦਿੱਤੀ ਹੈ। 7.5 ਦਾ ਮਤਲਬ ਕੀ ਹੈ ਕਿ ਅਸੀਂ ਇੰਪੋਰਟ ਤੇ ਹਾਲੇ ਵੀ ਬਹੁਤ ਜ਼ਿਆਦਾ ਨਿਰਭਰ ਹਾਂ। ਜਿਵੇਂ ਇਨਫਲੇਸ਼ਨ ਬਹੁਤ ਜ਼ਿਆਦਾ ਵਧੇਗੀ, ਤਿਵੇਂ ਨਾਲ ਦੀ ਨਾਲ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਾਡੀ ਕੰਜ਼ੰਪਸ਼ਨ ਜਿਹੜੀ ਉਹ ਆ ਘਟ ਜਾਂਦੀ, ਔਰ ਉਹਦੇ ਨਾਲ ਸਾਡੀ ਡਿਮਾਂਡ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ, ਤੇ ਉਹਦੇ ਨਾਲ ਹੀ ਫਿਰ ਸਾਡੀ ਉਤਪਾਦਨ ਸ਼ਕਤੀ ਵੀ ਜਿਹੜੀ ਹੈ ਪ੍ਰਭਾਵਿਤ ਹੁੰਦੀ ਹੈ। ਸੋ ਜੰਗ ਤਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ, ਪਰ 10 ਤਰੀਕ ਤੋਂ ਬਾਅਦ ਭਾਰਤ ਨੂੰ ਇੱਕ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਕਰੇਗਾ। ਨਾ ਸਿਰਫ ਕੂਟਨੀਤਿਕ ਪੱਧਰ ਤੇ ਸਾਡੇ ਲੀਡਰਾਂ ਦਾ ਇਮਤਿਹਾਨ ਹੋਣ ਜਾਏਗਾ, ਬਲਕਿ ਇੱਥੋਂ ਦੇ ਲੋਕਾਂ ਦੀ ਮਹਿੰਗਾਈ ਜਿਹੜੀ ਹੈ ਨਾ ਬੜੀ ਖੁੰਬ ਟੱਪੇਗੀ। ਕਿਉਂ? ਕਿਉਂਕਿ ਆਉਣ ਵਾਲੇ ਦਿਨਾਂ ਚ ਕੋਈ ਚੋਣ ਵੀ ਨਹੀਂ ਨਾ ਹੈਗੀ। ਜੇ ਕੋਈ ਡੁੱਬੜੀ ਚੋਣ ਹੀ ਆ ਜਾਵੇ ਤੇ ਉਹਦੇ ਚ ਚਲੋ 2-3 ਮਹੀਨੇ ਸਾਡੇ ਸੌਖੇ ਲੰਘ ਜਾਂਦੇ ਨੇ। ਜੀ ਬਿਲਕੁਲ, ਇਹ ਤਾਂ ਸਾਰੇ ਜਾਣੇ ਕਹਿ ਹੀ ਰਹੇ ਸੀਗੇ ਵੀ ਜਿੱਦਾਂ ਹੀ ਯੂਪੀ ਵਾਲੀਆਂ ਲਾਸਟ ਗੇੜ ਮੁੱਕਣਾ ਹੈ ਤੇ ਤੇਲ ਦੀਆਂ ਕੀਮਤਾਂ ਨੇ ਛਾਲਾ ਮਾਰ ਕੇ ਤੁਹਾਨੂੰ ਆਉਣਾ ਹੈ। ਅਗਲੀ ਮਿੰਟੂ ਜੀ ਗੱਲ ਕਰੀਏ, ਰੂਸ ਨਾਲ ਲੋਹਾ ਲੈਣ ਲਈ ਯੂਕਰੇਨ ਦੀ ਫੌਜ 'ਚ ਸ਼ਾਮਲ ਹੋਇਆ ਭਾਰਤੀ ਵਿਦਿਆਰਥੀ। ਹਾਂਜੀ ਦੇਖੋ, ਇਹ ਤੇ ਬੜੀਆਂ ਡਰਾਵਣੀਆਂ ਖਬਰਾਂ ਆ ਰਹੀਆਂ ਨੇ। ਚਲੋ ਇਸ ਮੁੰਡੇ ਦੀ ਗੱਲ ਤੇ ਜਿਹੜੀ ਹੈ ਉਹ ਆਪਾਂ ਬਾਅਦ ਦੇ ਵਿੱਚ ਕਰ ਲੈਂਦੇ ਹਾਂ, ਪਰ ਇੱਕ ਚੀਜ਼ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਰਸ਼ੀਆ ਵਾਲਿਆਂ ਤੇ ਪਹਿਲਾਂ ਵੈਗਨਰਸ ਦਾ ਦੋਸ਼ ਲੱਗਾ ਕਿ ਉਹਨਾਂ ਨੇ ਵੈਗਨਰਸ ਭੇਜੇ ਆ, ਖਾਸ ਤੌਰ ਤੇ ਜਿਹੜੇ ਚੇਚਨ ਹੰਟਰਸ ਜਿਹਨਾਂ ਨੂੰ ਕਹਿ ਦਿੰਦੇ,
बड़ा खतरनाक दस्ता हो गई, यानी किराए के जिहड़े कातल। फिर इस तो इलावा हुण ये गल सामने आ रही है कि कुछ सीरियन पटाके जिहड़े आ वो भेजे जा रहे यूक्रेन दे विच, मतलब कि $200-300 पर मंथ ते। ਐਜ਼ਰਬਾਈਜਾਨ ਦੇ ਵਿੱਚ ਵੀ ਜਦੋਂ ਤੁਸੀਂ ਦੇਖਿਆ ਹੋਣਾ ਜਦੋਂ ਹੋਇਆ ਸੀ ਕੰਫਲਿਕਟ ਤੇ ਉਦੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸੀਗੀਆਂ, ਹੋਰ ਵੀ ਕਈ ਮੌਕੇ ਤੇ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ। ਹੁਣ ਉਧਰੋਂ ਇਹ ਖਬਰ ਆ ਰਹੀ ਹੈ ਕਿ ਯੂਕਰੇਨ ਲਈ ਲੜਨ ਵਾਸਤੇ ਵਲੰਟੀਅਰ ਆ ਗਏ, ਇੱਕ ਵਾਸਤੇ ਵਲੰਟੀਅਰ ਸ਼ਬਦ ਇਸਤੇਮਾਲ ਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਕਿਰਾਏ ਦੇ ਕਾਤਲ ਆ ਰਹੇ ਨੇ। ਸੋ ਇਸ ਤਰ੍ਹਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਖਬਰਾਂ ਦਾ ਜਿਹੜਾ ਸਿਲਸਿਲਾ ਡਰਾਵਣਾ ਬਣਦਾ ਜਾ ਰਿਹਾ ਕਿ ਉੱਥੇ ਕੀ ਬਣੇਗਾ। ਔਰ ਇਸੇ ਦਰਮਿਆਨ ਜੇ ਇਹ ਖਬਰ ਆਉਂਦੀ ਹੈ ਕਿ ਕੋਈ ਇੰਡੀਅਨ ਸਟੂਡੈਂਟ ਜਿਹੜਾ ਹੈ ਘਰ ਪਰਤਣ ਦੀ ਥਾਂ ਤੇ ਉੱਥੇ ਹਥਿਆਰ ਚੁੱਕ ਲੈਂਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਕਾਫੀ ਸੋਚਣ ਵਿਚਾਰਨ ਦਾ ਵਿਸ਼ਾ ਹੈ, ਕਾਫੀ ਸੋਚਣ ਵਿਚਾਰਨ ਦਾ ਵਿਸ਼ਾ ਹੈ। ਸੋ ਇਹ ਤਾਮਿਲਨਾਡੂ ਦੇ ਕੋਇੰਬਟੂਰ ਦਾ ਰਹਿਣ ਵਾਲਾ ਸੀਗਾ ਕੋਈ ਸੈਨਿਕੇਸ਼ ਰਵੀਚੰਦਰ, ਇਹ ਯੂਕਰੇਨ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ, ਪਰ ਮਾਤਾ ਪਿਤਾ ਬਹੁਤ ਇਹਦਾ ਦੁਖੀ ਹੈ ਕਿ ਬਈ ਇਹ ਫੈਸਲਾ ਇਹਨੇ ਕਿਉਂ ਲੈ ਲਿਆ, ਕਿਉਂਕਿ ਕੁਝ ਦਿਨਾਂ ਤੋਂ ਉਹਦੇ ਨਾਲ ਸੰਪਰਕ ਨਹੀਂ ਸੀ ਹੋ ਰਿਹਾ। 2018 ਚ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀਗਾ ਤੇ ਉਹ ਖਾਰਕੀਵ ਦੇ ਵਿੱਚ ਨੈਸ਼ਨਲ ਐਰੋਸਪੇਸ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀਗਾ। ਸੋ ਉਹਦੇ ਕਿਸ ਤਰ੍ਹਾਂ ਇਹ ਵਿਚਾਰ ਬਦਲੇ ਆ, ਕਿਸ ਤਰ੍ਹਾਂ ਉਹਨੇ ਹਥਿਆਰ ਚੱਕੇ, ਕਿਉਂਕਿ ਖੇਡ ਤੇ ਸਾਰੀ ਵਿਚਾਰ ਦੀ ਹੈ ਨਾ, ਖੇਡ ਤੇ ਸਾਰੀ ਵਿਚਾਰ ਦੀ ਹੈ, ਵਿਚਾਰ ਬਦਲ ਗਿਆ ਤੇ ਬਸ ਤੁਹਾਡਾ ਇੱਕ ਵਿਚਾਰ ਬਦਲ ਗਿਆ। ਕਈ ਵਾਰ ਸਾਹਮਣੇ ਚੀਜ਼ ਹੁੰਦੀ ਹੈ ਨਾ ਜਿਹੜੀ ਉਹਦਾ ਵਿਹਾਰ ਬਦਲ ਜਾਂਦਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਵਾਵਾ ਮਾਮਲਾ ਜਿਹੜਾ ਨਾ ਪਚੀਦਾ ਹੈ ਇਸ ਪੱਖ ਤੋਂ। ਦੇਖੋ ਹੁਣ ਕੀ ਕਿਸੇ ਨੇ ਆਪਣਾ ਫੈਸਲਾ ਲੈਣਾ ਉਹਦੇ ਤੇ ਆਪਾਂ ਤੇ ਕੀ ਰੋਕ ਲਾ ਸਕਦੇ, ਆਪਾਂ ਤਾਂ ਕਹਿ ਸਕਦੇ ਹਾਂ ਕਿ ਭਾਈ ਜਾਨ ਬਚਾਓ ਆਪਦੀ। ਉੱਥੇ ਲੜਾਈ ਜਿਹੜੀ ਆ ਹੋ ਸਕਦਾ ਕੱਲ ਨੂੰ ਇੱਥੋਂ ਵੱਧ ਕੇ ਗੋਲੀ ਬਾਰੂਦ ਤੋਂ ਵੀ ਵੱਧ ਕੇ ਗਾ ਇੱਕ ਛੋਟੇ ਮੋਟੇ ਨਿਊਕਲੀਅਰ ਵਾਰ ਤੱਕ ਵੀ ਚਲੇ ਜਾਵੇ। ਸੋ ਇਹ ਖਦਸ਼ਾ ਬਣਿਆ ਹੋਇਆ ਕਿ ਛੋਟਾ ਮੋਟਾ ਭਾਈ ਹੋ ਸਕਦਾ, ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਸਕੇਲ ਕੋਈ ਵੀ ਰਹਿ ਸਕਦਾ ਹੈ। ਪਰ ਹੁਣ ਗੱਲ ਇਹ ਆ ਕਿ ਦੇਖੋ ਇਸ ਤਰ੍ਹਾਂ ਦੀਆਂ ਨਾ ਖਬਰਾਂ ਆਈਆਂ ਸਨ, ਇਸ ਖਬਰ ਨੂੰ ਆਪਾਂ ਇਸ ਪੱਖ ਤੋਂ ਲੈਨੇ, ਚਲੋ ਉਹਨੇ ਜੋ ਫੈਸਲਾ ਕੀਤਾ ਉਹ ਜੋ ਠੀਕ ਲੱਗਿਆ। ਪਰ ਗੱਲ ਇਹ ਆ ਕਿ ਕੁਛ ਦਿਨ ਪਹਿਲਾਂ ਮੈਂ ਆਪ ਵੀ ਇੱਕ ਖਬਰ ਦੇ ਵਿੱਚ ਪੜ੍ਹਿਆ ਸੀਗਾ, ਆਪਣੇ ਪੰਜਾਬੀ ਸਟੂਡੈਂਟ ਨੇ ਉਹ ਸ਼ਾਇਦ ਇੱਕ ਹਿੰਦੀ ਅਖਬਾਰ ਨੂੰ ਆਪਣੀ ਦਿੱਤੀ ਸੀਗੀ ਇੰਟਰਵਿਊ, ਤਾਂ ਉਹਦੇ ਵਿੱਚ ਉਹ ਕਹਿ ਰਹੇ ਸਨ ਕਿ ਜਿਹੜੀ ਉੱਥੋਂ ਦੀ ਮਤਲਬ ਕਿ ਹੈਗੀ ਆ ਆਰਮੀ ਜਾਂ ਕਹਿ ਲਓ ਕਿ ਜਿਹੜੇ ਉਹਨਾਂ ਦੇ ਸੁਰੱਖਿਆ ਦਸਤੇ ਆ ਕਿ ਉਹ ਸਾਨੂੰ ਮਜਬੂਰ ਕਰ ਰਹੇ ਨੇ ਜਿਹੜੇ ਬਾਹਰੋਂ ਵਿਦਿਆਰਥੀ ਉੱਥੇ ਗਏ ਨੇ ਕਿ ਹਥਿਆਰ ਚੱਕੋ ਲੜੋ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਖਬਰ ਸੀ। ਔਰ ਇਸ ਤੋਂ ਇਲਾਵਾ ਰਸ਼ੀਆ ਨੇ ਵੀ ਕਿਹਾ ਕਿ ਉਹ ਮਨੁੱਖੀ ਸ਼ੀਲਡ ਬਣਾ ਕੇ ਜਿਹੜੀ ਹੈ ਉਹ ਵਰਤ ਰਹੇ ਆ, ਜਿਹੜੀ ਬਾਹਰੋਂ ਉੱਥੇ ਤਾਦਾਦ ਵੱਸਦੀ ਹੈ, ਲੋਕਾਂ ਦੀ ਗਿਣਤੀ ਵੱਸਦੀ ਆ। ਇਹ ਕਾਫੀ ਜ਼ਿਆਦਾ ਕਿ ਗੰਭੀਰ ਖਬਰਾਂ ਨੇ। ਕਿਉਂਕਿ ਮੈਂ ਕਦ ਤੋਂ ਕਹਿ ਰਿਹਾ, ਹਾਲੇ ਵੀ ਜੇ ਤੁਸੀਂ ਦੇਖੋਗੇ ਪੰਜਾਬ ਦੇ ਵੀ ਕਈ ਦਰਜਨ ਜਾਂ ਪੂਰੇ ਇੰਡੀਆ ਚ ਜੇ ਲਾ ਲੋਗੇ ਤਾਂ ਕੁਝ ਸਟੂਡੈਂਟ ਐਸੇ ਤੁਹਾਨੂੰ ਮਿਲਣਗੇ ਜਿਹੜੇ ਉੱਥੇ ਨੇ ਜਾਂ ਜਿਹੜੇ ਸੰਪਰਕ ਤੋਂ ਬਾਹਰ। ਤਾਂ ਇਹ ਇੱਕ ਨਹੀਂ ਹੋ ਸਕਦਾ ਕੁਝ ਹੋਰ ਵੀ ਨਾ ਨਿਕਲ ਆਉ। ਸੋ ਇਸ ਕਰਕੇ ਭਾਰਤ ਸਰਕਾਰ ਨੂੰ ਪੂਰੀ ਤਰ੍ਹਾਂ ਦੇਖਣਾ ਚਾਹੀਦਾ ਕੀ ਮਸਲਾ ਹੈ ਕਿ ਕੋਈ ਜ਼ਬਰਦਸਤੀ ਤਾਂ ਨਹੀਂ ਜੰਗ ਦੇ ਵਿੱਚ ਧੱਕਿਆ ਜਾ ਰਿਹਾ, ਕਿਉਂਕਿ ਉੱਥੇ ਜੰਗ ਮੈਂ ਜਿਵੇਂ ਕਿਹਾ ਕਿ ਜੰਗ ਕਿਸੇ ਇੱਕ ਦਾਇਰੇ 'ਚ ਰਹਿਣ ਦੀ ਸੰਭਾਵਨਾ ਨਹੀਂ ਹੈ। ਜਿਵੇਂ ਪੂਰੀ ਦੁਨੀਆ 'ਚੋਂ ਖਬਰਾਂ ਆ ਰਹੀਆਂ ਨੇ ਕਿ ਕਿਸੇ ਦੇਸ਼ ਦੇ ਵਿੱਚੋਂ ਕੋਈ ਵਲੰਟੀਅਰ ਜਿਹੜੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਰਿਟਾਇਰਡ ਆਰਮੀ ਚੋਂ ਚਾਹੇ ਯੂਐਸ ਦੇ ਹੋਣ, ਡੈਨਮਾਰਕ ਦੇ ਹੋਣ, ਉੱਥੇ ਤਾਂ ਪੂਰਾ ਕੰਮ ਖੁੱਲ ਗਿਆ। ਉਹ ਇਧਰੋਂ ਜਾ ਰਹੇ ਨੇ ਯੂਕਰੇਨ ਵੱਲੋਂ, ਉਧਰੋਂ ਰਸ਼ੀਆ ਵੱਲੋਂ ਵੀ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਸੀਰੀਆ ਦੇ ਲੜਾਕੇ ਜਿਹੜੇ ਉੱਥੇ ਭੇਜ ਰੱਖੇ ਆ। ਮਤਲਬ ਇਹ ਹੈ ਕਿ ਉੱਥੇ ਮਨੁੱਖਤਾ ਦਾ ਘਾਣ ਹੋਣਾ ਤੈਅ ਹੀ ਤੈਅ, ਜਿਹੜਾ ਕਿ ਹੋ ਰਿਹਾ ਆਪਾਂ ਦੇਖੀਏ ਕਿ ਸੀਰੀਆ ਦੇ ਵਿੱਚ ਇਸ ਤਰ੍ਹਾਂ ਦੇ ਫਿਲਸੂਫੀ ਕਿਸ ਤਰ੍ਹਾਂ ਕੰਮ ਕਰਦੇ ਨੇ, ਇਸ ਤਰ੍ਹਾਂ ਦੇ ਜਿਹੜੇ ਲੋਕ ਆ ਉਹ ਕਿਸ ਤਰ੍ਹਾਂ ਫਿਰ, ਕਿਉਂਕਿ ਉਹਨਾਂ ਤੇ ਕੋਈ ਨਿਯਮ ਕਾਇਦਾ ਤੇ ਲਾਗੂ ਹੀ ਨਹੀਂ ਹੁੰਦਾ, ਉਹਨਾਂ ਦਾ ਕੰਮ ਤੇ ਇਹੀ ਹੈ ਕਿ ਪੈਸਾ ਦਿਓ, ਉਹਨਾਂ ਤੋਂ ਜੋ ਮਰਜ਼ੀ ਕਰਵਾਓ। ਤਾਂ ਇਸ ਤਰ੍ਹਾਂ ਦਾ ਇੱਕ ਮਾਹੌਲ ਬਣ ਰਿਹਾ ਕਿ ਜਿੱਥੇ ਜੰਗ ਇੱਕ ਦਾਇਰੇ 'ਚ ਰਹਿਣ ਦੀ ਸੰਭਾਵਨਾ ਨਹੀਂ ਹੈ, ਉਹ ਕਈ ਦਾਇਰਿਆਂ ਨੂੰ ਤੋੜ ਕੇ ਪਤਾ ਨਹੀਂ ਕਿੱਥੋਂ ਤੱਕ ਵਧੇ। ਜੀ ਜੀ ਜੀ। ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ 'ਚ 22 ਮਾਰਚ ਤੱਕ ਹੋਇਆ ਵਾਧਾ। ਹਾਂ, ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਨੇ ਅੱਜ ਕਹਿ ਲਓ ਕਿ ਥੋੜੀ ਜਿਹੀ ਹਵਾ ਲਵਾ ਦਿੱਤੀ ਬਾਹਰ ਦੀ। ਤੇ ਤੁਹਾਨੂੰ ਪਤਾ ਕਹਿੰਦੇ ਹੁੰਦੇ ਨੇ ਜਦੋਂ ਬਾਹਰ ਦੀ ਹਵਾ ਲੱਗਦੀ ਵੈਸੇ ਹੀ 4 ਦਿਨ ਕੋਈ ਮੁੰਡਾ ਉੱਥੇ ਸ਼ਹਿਰ ਦੇ ਵਿੱਚ ਜਾ ਕੇ ਕੋਈ ਸਿਲਮਾ ਵੇਖ ਆਵੇ ਤੇ ਇੱਧਰ ਉੱਧਰ ਤੁਰ ਕੇ ਆਵੇ ਤੇ ਬੋਲਿਆਂ 'ਚ ਹੱਥ ਮਾਰੇ ਤੇ ਬਜ਼ੁਰਗ ਕਹਿੰਦੇ ਨੇ ਬਾਹਰ ਦੀ ਹਵਾ ਲੱਗ ਗਈ।
'ਚ, ਮਤਲਬ ਕਿ ਬਾਹਰ ਦੀ ਨਹੀਂ, ਕੋਈ ਬਾਹਰ ਦੀ ਸ਼ੈ ਚੰਬੜ ਗਈ ਆ, ਜਿਵੇਂ ਪੁਰਾਣੇ ਕਹਿੰਦੇ ਨੇ, ਉਹ ਨਹੀਂ ਕਿ ਬਾਹਰ ਦੀ ਹਵਾ ਲੱਗ ਗਈ ਆ, ਮਤਲਬ ਕਿ ਹੁਣ ਇਹ ਥੋੜਾ ਜਿਹਾ ਵਿਗੜ ਗਿਆ। ਸੋ ਐਸਾ ਹੀ ਹੈ ਕਿ ਉਹਨਾਂ ਨੂੰ ਬਾਹਰ ਦੀ ਹਵਾ ਲਵਾ ਦਿੱਤੀ ਹੈ ਤੇ ਉਹ ਥੋੜਾ ਮੁੱਛਾਂ ਨੂੰ ਵੱਟ ਦੇ ਰਹੇ ਸੀਗੇ। ਕਹਿੰਦੇ ਕਿ ਵਿਕਰਮ ਮਜੀਠੀਆ ਮਤਲਬ ਸਦਾ ਚੜ੍ਹਦੀ ਕਲਾ 'ਚ ਹੀ ਰਹਾਂਗਾ। ਤੇ ਖੈਰ ਉਹਦੀ ਜਿਹੜੀ ਬਈ ਹੁਣ ਸੁਣਵਾਈ ਦੇਖਿਆ ਉਹਦੇ ਨਾਲ ਤੇ ਬਿਲਕੁਲ ਨਹੀਂ ਲੱਗੀ। ਇਹ ਇੰਟਰਸਟਿੰਗ ਚੀਜ਼ ਆ ਕਿ ਇੱਕ ਤੇ ਇਹ ਕਿ ਬਿਕਰਮ ਸਿੰਘ ਮਜੀਠੀਆ ਚੋਣ ਆਪਣੇ ਤੇ ਆਪਣੀ ਧਰਮ ਪਤਨੀ ਦੇ ਉਹ ਉੱਥੇ ਹੀ ਦੇਖਣਗੇ ਜਿੱਥੇ ਉਹ ਅੱਜ ਕੱਲ੍ਹ ਰਹਿੰਦੇ, ਜਿਸ ਨਗਰੀ ਉਹਨਾਂ ਨੇ ਟਿਕਾਣਾ ਕਰ ਰੱਖਿਆ। ਤਾਂ ਨਗਰੀ ਕਿਹੜੀ ਹੈ? ਜੇਲ੍ਹ ਪਟਿਆਲਾ। ਪਟਿਆਲਾ ਜੇਲ੍ਹ ਐਨ ਬਾਗਾ ਤੇ ਰਾਗਾ ਦੇ ਸ਼ਹਿਰ ਦੇ ਵਿਚਾਲੇ, ਐਨ ਵਿਚਾਰ ਸ਼ਹਿਰ ਦੇ ਸੈਂਟਰ ਦੇ ਵਿੱਚ। ਸੋ ਸੈਂਟਰ ਕਹਿ ਸਕਦੇ ਆ, ਇਹ ਬਿਲਕੁਲ ਆਉਂਦੇ ਆ। ਤਾਂ ਖੈਰ ਬਿਕਰਮ ਸਿੰਘ ਮਜੀਠੀਆ ਉੱਥੇ ਹੀ ਨਤੀਜੇ ਵੇਖੇਗਾ। ਤੇ ਦੂਸਰੇ ਪਾਸੇ ਜਿਹੜੀ ਵੱਡੀ ਗੱਲ ਜੋ ਮੈਂ ਕਹਿ ਰਿਹਾ ਸੀਗਾ ਕਿ ਹਾਲ ਦੀ ਘੜੀ ਆਪਾਂ ਦੇਖਿਆ ਜਿਸ ਦਿਨ ਸਰੈਂਡਰ ਕੀਤਾ ਬਿਕਰਮ ਸਿੰਘ ਮਜੀਠੀਆ ਨੇ, ਉਸ ਦਿਨ ਇਹਨਾਂ ਨੇ ਜ਼ਮਾਨਤ ਲਾਈ, ਜ਼ਮਾਨਤ ਖਾਰਜ ਹੋ ਗਈ। ਜ਼ਮਾਨਤ ਉੱਤੇ ਇਹਨਾਂ ਨੇ ਦੁਬਾਰਾ ਲਾਈ ਕਿ ਨਹੀਂ ਲਾਈ ਤੇ ਹਾਲੇ ਤੱਕ ਮੈਨੂੰ ਕੋਈ ਸਪਸ਼ਟਤਾ ਨਹੀਂ ਹੈ। ਪਰ ਜੇ ਖਬਰ ਇਹ ਸਹੀ ਹੈ ਕਿ ਹਾਂਜੀ ਉਹਨਾਂ ਦੀ ਜ਼ਮਾਨਤ ਹੁਣ ਤੱਕ ਨਹੀਂ ਲੱਗੀ, ਤਾਂ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਨੇ ਕੀ ਕਸਟਡੀ ਜਿਹੜੀ ਆ ਹੋਰ ਵਧਾਉਣ ਦਾ ਫੈਸਲਾ ਕੀਤਾ ਆ, ਜਾਂ ਉਹਨਾਂ ਦੀ ਸਾਰੀ ਲੀਗਲ ਟੀਮ ਇਸ ਗੱਲ ਤੇ ਕਿਤੇ ਨਾ ਕਿਤੇ ਥੋੜਾ ਵਿਚਾਰ ਕਰਕੇ ਚੱਲ ਰਹੀ ਹੈ ਕਿ ਕਮ ਸੇ ਕਮ 10 ਮਾਰਚ ਦੀ ਉਡੀਕ ਕੀਤੀ ਜਾਵੇ। ਹੁਣ ਕਿਹੜੀ ਅੰਦਰ ਚੀਜ਼ ਚੱਲਦੀ ਪਈ ਆ ਆਪਾਂ ਸਿਰਫ ਕਿਆ ਪਾ ਲਾ ਸਕਦੇ ਹਾਂ। ਪਰ ਬਿਕਰਮ ਸਿੰਘ ਮਜੀਠੀਆ ਨੇ ਵੀ ਅੱਜ ਕੁਝ ਪ੍ਰਤੀਕਰਨ ਦਿੱਤੇ ਆ, ਕਿਉਂਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸ ਟਾਈਮ ਤੱਕ ਕਹਿ ਲਓ ਕਿ ਸਰਪ੍ਰਸਤ ਹੈ। ਤਾਂ ਉਹਦੇ ਵਿੱਚ ਇਹਨਾਂ ਨੇ ਗੱਲ ਕਿਹਾ, ਐਗਜ਼ਿਟ ਪੋਲ ਦੀ ਜਿਹੜੀ ਗੱਲ ਹੋਈ ਆ ਕਿ ਪਿਛਲੀ ਵਾਰ ਵੀ ਆਪ ਨੂੰ 100 ਸੀਟਾਂ ਮਿਲ ਰਹੀਆਂ ਸੀ ਪਰ ਹੋਇਆ ਕੁਝ ਵੀ ਨਹੀਂ ਜੀ। ਮਤਲਬ ਐਗਜ਼ਿਟ ਪੋਲ ਨੂੰ ਉਹ ਨਕਾਰ ਗਏ ਨੇ। ਸੋ ਇਹ ਤੋਰਾ ਫੇਰਾ ਹੋ ਗਿਆ। ਵੈਸੇ ਆਮ ਤੌਰ ਤੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੈਦੀਆਂ ਨੂੰ ਵੀਸੀ ਰਾਹੀਂ ਭਗਤਾਉਂਦੇ ਆ, ਪਰ ਫਿਰ ਥੋੜੇ VIP ਲੀਡਰ ਆ ਥੋੜਾ ਮਤਲਬ ਕਿ ਹੌਲਾ ਮਹਿਸੂਸ ਕਰਦੇ ਜਦੋਂ ਖੁੱਲੀ ਹਵਾ ਦੇ ਵਿੱਚ ਲਿਆਂਦਾ ਜਾਵੇ, ਤਾਂ ਉਹਨਾਂ ਨੂੰ ਖੁੱਲੀ ਹਵਾ 'ਚ ਲਿਆਂਦਾ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ, ਨਵਜੋਤ ਸਿੱਧੂ ਨੂੰ ਖੁੱਲਾ ਚੈਲੰਜ ਕਰਨ ਵਾਲਾ ਹੌਲਦਾਰ ਸੰਦੀਪ, ਉਸ ਦੇ ਉੱਤੇ ਪੁਲਿਸ ਨੇ ਕੱਸਿਆ ਸ਼ਿਕੰਜਾ। ਇਹ ਤੇ ਬੜੀ ਮਾੜੀ ਗੱਲ ਹੈ ਕਿ ਪੁਲਿਸ ਨੇ ਪੁਲਿਸ ਤੇ ਹੀ ਸ਼ਿਕੰਜਾ ਕੱਸ ਦਿੱਤਾ। ਇਹ ਕਿਵੇਂ ਹੋ ਗਿਆ? ਤੇ ਬਹੁਤ ਘੱਟ ਹੁੰਦਾ ਹੈ, ਪੁਲਿਸ ਨੂੰ ਬਚਾਉਂਦੀ ਆਮ ਤੌਰ ਤੇ। ਇਹ ਉਹ ਹੌਲਦਾਰ ਹੈ ਜਿਹਦੀ ਵੀਡੀਓ ਬੜੀ ਵਾਇਰਲ ਹੋਈ ਸੀ, ਭਾਰਾ ਜਿਹਾ ਗੱਡੀ 'ਚ ਬੈਠਾ, ਚਸ਼ਮਾ ਲਾ ਕੇ ਤੇ ਹੈ ਪੂਰਾ ਜਿਵੇਂ ਉਧਰ ਸਾਊਥ ਦੀਆਂ ਫਿਲਮਾਂ ਦੇ ਵਿੱਚ ਹੁੰਦੇ ਆ ਜਿਹੜੇ ਪੂਰੇ ਜਾਬਰ, ਉਹਨਾਂ ਵਰਗਾ। ਸੰਦੀਪ ਸਿੰਘ ਇਹਨਾਂ ਦਾ ਨਾਮ ਸੀਗਾ ਹੌਲਦਾਰ। ਤੇ ਇਹਨੇ ਇੱਕ ਗੱਲ ਕਹੀ ਸੀ, ਯਾਦ ਹੋਣਾ ਤੁਹਾਨੂੰ, ਨਵਜੋਤ ਸਿੱਧੂ ਦੀ ਕੰਟਰੋਵਰਸੀ ਹੋ ਗਈ ਸੀਗੀ ਇੱਕ ਬਿਆਨ ਨੂੰ ਲੈ ਕੇ ਜੋ ਪੁਲਿਸ ਵਾਲਿਆਂ ਦੇ ਵਿਰੁੱਧ ਦਿੱਤਾ ਗਿਆ ਸੀਗਾ, ਕਿਉਂਕਿ ਉਹਦੇ ਵਿੱਚ ਉਹਨੇ ਸ਼ਬਦ ਇਸਤੇਮਾਲ ਕੀਤਾ ਸੀਗਾ ਕਿ ਇਹਦੇ ਵਰਗਾ ਬੰਦਾ ਜਦੋਂ ਦਾਬਾ ਮਾਰਦਾ ਥਾਣੇਦਾਰ ਦੀ ਵੀ ਪੈਂਟ ਗਿੱਲੀ ਹੋ ਜਾਂਦੀ ਹੈ। ਇਸ ਤਰ੍ਹਾਂ ਮਤਲਬ ਕਿ ਵਿਵਾਦਤ ਬਿਆਨ ਬਣ ਗਿਆ ਸੀ ਉਹ। ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਇਹਦੇ ਵਿੱਚ ਥੋੜੀ ਸਫਾਈ ਵੀ ਦਿੱਤੀ ਸੀ। ਖੈਰ, ਤਾਂ ਇਸ ਹੌਲਦਾਰ ਨੇ ਜਵਾਬ ਦਿੱਤਾ ਸੀ, ਇਹਨੇ ਦੱਸਿਆ ਸੀਗਾ ਕਿ ਭਾਈ ਗੱਲ ਇਹ ਹੈ ਕਿ ਮੈਂ ਬੀਬੀ ਸਿੱਧੂ ਨੂੰ ਵੋਟ ਪਾਈ ਆ, ਮੈਂ ਪੂਰਬੀ ਵਿਧਾਨ ਸਭਾ 'ਚ ਰਹਿਣਾ ਵਾ, ਇਹੀ ਮੇਰਾ ਹਲਕਾ। 2017 'ਚ ਤੁਹਾਨੂੰ ਵੀ ਵੋਟ ਦਿੱਤੀ ਸੀ, ਪਰ ਆ ਜਿਹੜਾ ਤੁਸੀਂ ਵਿਵਾਦਤ ਬਿਆਨ ਦਿੱਤਾ ਹੈ, ਉਹ ਕਹਿੰਦੇ ਕਿ ਤੁਸੀਂ MLA ਤਾਂ ਛੱਡੋ, ਆਪ ਹੀ ਮਤਲਬ ਕਿ ਸਿੱਧੂ ਖੁਦ ਵੀ ਮੈਨੂੰ ਦਬਕਾ ਮਾਰ ਕੇ ਵੇਖ ਲੈ, ਜੇ ਮੇਰੇ ਮੱਥੇ ਤੇ ਪਸੀਨੇ ਦੀ ਇੱਕ ਬੂੰਦ ਆ ਗਈ ਤਾਂ ਸਿੱਧੂ ਦੀ ਜੁੱਤੀ 'ਚ ਪਾਣੀ ਪੀਣ ਲਈ ਤਿਆਰ ਹੈ। ਹੁਣ ਹੋਇਆ ਕੀ ਹੈ? ਚਲੋ ਇਹ ਡਾਇਲੌਗ ਬਾਜ਼ੀ ਹੋ ਗਈ, ਜਿਵੇਂ ਨਵਜੋਤ ਸਿੰਘ ਸਿੱਧੂ ਨੇ ਵੀ ਕਰ ਦਿੱਤੀ ਤੇ ਸੰਦੀਪ ਸਿੰਘ ਨੇ ਵੀ ਆਪਦਾ ਬਈ ਗੁੱਬ ਗੁਬਾਰ ਕਰ ਲਿਆ। ਚਲੋ ਪੁਲਿਸ ਵਾਲਾ ਸੀ, ਕਿਤੇ ਉਹ ਖੂਨ ਗਰਮ ਹੁੰਦਾ ਪੁਲਿਸ ਵਾਲਿਆਂ ਦਾ, ਇਧਰੋਂ ਵੀ ਤਾਂ ਆ ਗਿਆ ਸੀ ਤੇ ਉਹਨੇ ਵੀ ਵੀਡੀਓ ਲਾਈਵ ਕਰਕੇ ਪਾ ਦਿੱਤੀ ਗੱਡੀ, ਜੋ ਮੈਂ ਸੁਣੀ ਆ, ਦੇਖੀ ਵੀ ਆ ਜਿਹਦੇ 'ਚ ਬੋਲ ਰਹੇ ਆ। ਅੱਛਾ, ਹੁਣ ਹੋਇਆ ਕੀ ਆ ਕਿ ਸੰਦੀਪ ਸਿੰਘ ਦਾ ਅਚਾਨਕ ਉਹਨਾਂ ਨੇ ਭਰ ਲਿਆ ਡੋਪ ਟੈਸਟ। ਤੁਹਾਨੂੰ ਪਤਾ ਹੀ ਡੋਪ ਟੈਸਟ ਇੱਥੇ ਤੇ ਜਿਹੜਾ ਹੈ ਨਾ ਉਹ ਬੜਾ ਕਸੂਤਾ ਬਣ ਜਾਂਦਾ ਹੈ। ਵੈਸੇ ਵੀ ਅੰਮ੍ਰਿਤਸਰ ਤੇ ਤਰਨਤਾਰਨ ਦੀ ਪੁਲਿਸ ਦਾ ਜਿਹੜਾ ਡੋਪ ਟੈਸਟ ਦਾ ਰਿਕਾਰਡ ਹੈ ਤੇ ਬੜਾ ਖਰਾਬ ਜੇ।
ਇਹਨਾਂ ਦੇ ਬੰਦੇ ਤਾਂ ਮੰਨ ਲਓ 1300 1400 ਦੇ ਵਿੱਚੋਂ ਤਕਰੀਬਨ ਲਾ ਲਓ ਕਿ 80 90 100 ਤੇ ਆ ਹੀ ਜਾਂਦੇ ਆ ਸਟੇਟ ਦੇ ਵਿੱਚ, ਤੇ ਅੱਗੇ ਫਸੇ ਨੇ ਇਸ ਤਰ੍ਹਾਂ। ਤਾਂ ਇਹਦਾ ਡੋਪ ਟੈਸਟ ਕਰਵਾਇਆ ਗਿਆ, ਦਵਾਈ ਪਾਉਂਦਾ, ਉਹ ਕਹਿੰਦਾ ਕਿ ਮੈਂ ਤੇ ਕੋਈ ਨਸ਼ਾ ਨਹੀਂ ਜੇ ਕਰਦਾ, ਪਰ ਇਹਨਾਂ ਬਣਾ ਦੇਣਾ ਕਿਉਂਕਿ ਮੈਂ ਸਿੱਧੂ ਦੇ ਖਿਲਾਫ ਬੋਲਿਆ ਸਾਂ। ਹੁਣ ਭਾਈ ਇਹ ਜਾਂ ਤਾਂ ਸਿੱਧੂ ਦੀ ਦਹਿਸ਼ਤ ਇਸ ਵੈਸੇ ਤੇ ਸਿੱਧੂ ਕਹਿੰਦਾ ਮੈਂ ਨਜਾਇਜ਼ ਕਿਸੇ ਤੇ ਪਰਚਾ ਪਾਉਂਦਾ ਨਹੀਂ, ਨਜਾਇਜ਼ ਕਰਦਾ ਨਹੀਂ, ਤੇ ਜਾਂ ਫਿਰ ਸੰਦੀਪ ਸਿੰਘ ਨੂੰ ਕੋਈ ਇਲਮ ਹੈਗਾ ਇਹਦੇ ਵਿੱਚੋਂ ਕੋਈ ਬਦਬਲਾ ਨਿਕਲ ਆਉਣੀ ਹੈ ਜਿਹੜਾ ਕਿ ਮੇਰਾ ਡੋਪ ਟੈਸਟ ਇਹਨਾਂ ਨੇ ਲਿਆ। ਤੇ ਖੈਰ ਦੇਖੋ ਗੱਲ ਸਹੀ ਹੈ ਕਿ ਜੇ ਤਾਂ ਕੋਈ ਧੱਕਾ ਕਰਦਾ ਇਸ ਤਰ੍ਹਾਂ, ਜੇ ਕੋਈ ਕਿਸੇ ਦੀ ਇਸ ਤਰ੍ਹਾਂ ਦੇ ਵੀਡੀਓ ਤੋਂ ਚਿੜ ਕੇ ਕੋਈ ਇਸ ਤਰ੍ਹਾਂ ਕਰਦਾ ਤਾਂ ਮੇਰੇ ਖਿਆਲ ਨਾਲ ਠੀਕ ਨਹੀਂ ਹੈ। ਕੋਈ ਇਹਦੇ ਚ ਕੋਈ ਵੱਡੀ ਗੱਲ ਨਹੀਂ। ਨਵਜੋਤ ਸਿੰਘ ਸਿੱਧੂ ਵੀ ਬੋਲ ਪਿਆ, ਉਹ ਵੀ ਬੋਲ ਪਿਆ, ਇੱਥੋਂ ਤੱਕ ਕਿ ਇੱਕ ਡੀਐਸਪੀ ਨੇ ਨਵਜੋਤ ਸਿੰਘ ਸਿੱਧੂ ਤੇ ਮੁਕੱਦਮਾ ਵੀ ਪਾਇਆ ਹੋਇਆ ਇਸੇ ਮਾਮਲੇ 'ਚ। ਚਲੋ ਹੋਈ ਨਿਬੜੀ ਗੱਲ, ਪਰ ਇੱਥੋਂ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ ਕਿ ਕੋਈ ਕਿਸੇ ਨਾਲ ਏਦਾਂ ਚਿੜ ਕੇ ਧੱਕਾ ਕਰੇ। ਤੇ ਦੂਜੀ ਗੱਲ ਇਹ ਆ ਕਿ ਭਾਈ ਜੇ ਡੋਪ ਟੈਸਟ ਇਸ ਤਰ੍ਹਾਂ ਪੁਲਿਸ ਵਾਲਿਆਂ ਦੇ ਹੁੰਦੇ ਆ ਤਾਂ ਮੇਰੇ ਖਿਆਲ ਦੇ ਨਾਲ ਰੈਂਡਮਲੀ ਉਹ ਲੀਡਰਾਂ ਦੇ ਵੀ ਹੋਣੇ ਚਾਹੀਦੇ ਆ, ਉਹ ਵੀ ਪਬਲਿਕ ਸਰਵੈਂਟ ਹੀ ਆ, ਉਹਨਾਂ ਨੂੰ ਕੀ ਆ ਬਈ। ਔਰ ਇਹ ਦੂਜੇ ਥਾਣਿਆਂ ਤੱਕ ਵੀ ਜਾਣੇ ਚਾਹੀਦੇ ਆ, ਕਿਸੇ ਖਾਸ ਬੰਦੇ ਤੇ ਕਿਉਂ ਰਹਿਣਾ ਚਾਹੀਦਾ। ਸੋ ਇਸ ਕਰਕੇ ਸੰਦੀਪ ਸਿੰਘ ਦੋਸ਼ ਲਾ ਰਿਹਾ ਵਾ ਕਿ ਸਾਰਾ ਕੁਝ ਮੇਰੇ ਨਾਲ ਇਸ ਕਰਕੇ ਹੋਇਆ ਕਿਉਂਕਿ ਮੈਂ ਸਿੱਧੂ ਨੂੰ ਉਸ ਟਾਈਮ ਜਵਾਬ ਦਿੱਤਾ ਸੀਗਾ ਕਿ ਤੂੰ ਗਲਤ ਕੀਤਾ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਜੈਇੰਦਰ ਕੌਰ ਨੂੰ ਡਾਕਟਰ ਨਵਜੋਤ ਕੌਰ ਸਿੱਧੂ ਦੀ ਥਾਂ ਜਾਟ ਮਹਾਸਭਾ ਦੀ ਪੰਜਾਬ ਮਹਿਲਾ ਵਿੰਗ ਦਾ ਪ੍ਰਧਾਨ ਕੀਤਾ ਗਿਆ ਨਿਯੁਕਤ। ਦੇਖੋ ਜਾਟ ਮਹਾਸਭਾ ਜੋ ਵੀ ਹੈ ਬਹੁਤ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਹਿੰਦੀ ਹੈ। ਇਹਦੇ ਚ ਅਮਰਿੰਦਰ ਸਿੰਘ ਨੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਟਾਈਮ ਦਬਾਅ ਬਣਾਉਣਾ ਸੀਗਾ ਕਾਂਗਰਸ ਤੇ, ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਸੀ, ਉਦੋਂ ਬੜੀ ਸਰਗਰਮੀ ਵਧਾਈ ਸੀ ਇਸ ਜਥੇਬੰਦੀ ਦੇ ਥਰੂ, ਔਰ ਇਹਦਾ ਅਸਰ ਵੀ ਦਿਖਾ ਲਈ ਦਿੱਤਾ ਸੀ। ਇਹਦੇ ਵਿੱਚ ਬੜੇ ਧਨਾੜ ਜੱਟ ਜਿਹੜੇ ਆ ਉਹ ਬੈਠੇ ਹੋਏ ਨੇ, ਔਰ ਜੱਟ ਤੁਹਾਨੂੰ ਪਤਾ ਹੀ ਇੱਥੇ ਜੱਟ ਹੋ ਗਿਆ, ਹਰਿਆਣੇ ਚ ਜਾਟ ਹੋ ਗਿਆ, ਉਹ ਪੱਛਮੀ ਯੂਪੀ ਤੱਕ ਸਾਰੀ ਡਾਇਟ ਤੁਰੀ ਜਾਂਦੀ ਹੈ। ਔਰ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਵਾਰੀ ਫੇਰ ਜਾਟ ਮਹਾਸਭਾ ਦੀ ਚਰਚਾ ਜਿਹੜੀ ਉਹ ਰਚ ਕੇ ਹੋਈ ਸੀ। ਤਾਂ ਹੁਣ ਹੋਇਆ ਕੀ ਸੀਗਾ ਕਿ ਇਹਨਾਂ ਨੇ ਨਵਜੋਤ ਕੌਰ ਸਿੱਧੂ ਨੂੰ ਥਾਪਿਆ ਸੀ, ਉਸ ਤੋਂ ਬਾਅਦ ਫਿਰ ਜੈਇੰਦਰ ਕੌਰ ਨੂੰ ਬਣਾ ਦਿੱਤਾ। ਚਲੋ ਕੀ ਫਰਕ ਪੈਂਦਾ, ਨਵਜੋਤ ਸਿੰਘ ਸਿੱਧੂ ਤੇ ਵੈਸੇ ਵੀ ਕਹਿੰਦਾ ਕਿ ਅਸੀਂ ਤੇ ਅਹੁਦਿਆਂ ਨੂੰ ਠੋਕਰਾਂ ਮਾਰਨ ਵਾਲੇ ਲੋਕ ਆ, ਤੇ ਬੀਬੀ ਸਿੱਧੂ ਪਹਿਲਾਂ ਕਹਿੰਦੀ ਆ, ਉਹ ਕਹਿੰਦੀ ਵੀ ਜੇ ਐਤਕੀ ਕੰਮ ਨਾ ਬਣਿਆ ਤੇ ਮੈਂ ਤੁਹਾਨੂੰ ਸੱਚੀ ਗੱਲ ਕਹਿੰਦੀ ਆ ਕਿ ਅਸੀਂ ਵੀ ਆਪਦੇ ਕਿੱਤੇ ਨੂੰ ਮੁੜ ਜਾਣਾ, ਦਫਾ ਕਰੋ ਸਾਰਾ ਕੁਛ ਛਡਾ ਕੇ। ਤੇ ਉਹਨਾਂ ਨੇ ਜਦੋਂ ਫਿਰ ਜੇ ਕਿਤੇ ਨੂੰ ਜਾਣਾ, ਕਿਉਂਕਿ ਗੱਲ ਇਹ ਆ, ਮੈਂ ਤੁਹਾਨੂੰ ਇੱਕ ਵਿਚਲੀ ਗੱਲ ਵੀ ਦੱਸ ਦੇਵਾਂ, ਸਰਵੇ ਆਇਆ ਕੁਝ ਸੀਟਾਂ ਦੇ ਸਰਵੇ ਵੀ ਇਸ਼ਾਰੇ ਕਰਦੇ ਆ, ਔਰ ਹੈਰਾਨੀ ਦੀ ਗੱਲ ਇਹ ਆ ਕਿ ਅੰਮ੍ਰਿਤਸਰ ਪੂਰਬੀ ਦਾ ਜਿਹੜਾ ਸਰਵੇ ਆ ਮਜੀਠੀਆ ਤੇ ਸਿੱਧੂ ਦੋਵਾਂ ਲਈ ਖਤਰਨਾਕ ਆ ਰਿਹਾ, ਤੁਸੀਂ ਸਮਝੋ ਮੈਂ ਕੀ ਕਹਿਣਾ ਚਾਹ ਰਿਹਾ। ਹਾਲੇ ਮੈਂ ਲੱਡੂਆਂ ਦੇ ਵਿੱਚ ਖੇ ਨਹੀਂ ਪਾਉਣੀ ਚਾਹੁੰਦਾ, ਪਰ ਜਿਹੜਾ ਉੱਥੋਂ ਸੰਕੇਤ ਨਿਕਲ ਕੇ ਆ ਰਿਹਾ ਸੁੱਖ ਨਹੀਂ ਜਾਪਦੀ। ਤੇ ਤੁਸੀਂ ਵੈਸੇ ਵੀ ਦੇਖਿਆ ਹੋਣਾ ਸਿੱਧੂ ਸਾਹਿਬ ਬਹੁਤ ਖਾਮੋਸ਼ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ, ਔਰ ਖਾਸ ਤੌਰ ਤੇ ਜਿੱਦਣ ਦੀ ਵੋਟ ਪੋਲ ਹੋਈ ਹੈ ਉਸ ਤੋਂ ਬਾਅਦ ਕੋਈ ਇੱਕਾ ਦੁੱਕਾ ਤਾਂ ਉਹਨਾਂ ਦੀ ਤਸਵੀਰ ਭਾਵੇਂ ਤੁਹਾਨੂੰ ਵਿਖਾਈ ਦੇਵੇ, ਅਦਰਵਾਈਜ਼ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਵਿਭਾਗ ਤੇ ਵੀ ਨਹੀਂ ਬੋਲਦੇ। ਚੰਡੀਗੜ੍ਹ ਦੇ ਵਿੱਚੋਂ ਸਿਟਕੋ ਦਾ ਜਿਹੜਾ ਸਾਡਾ ਮੁਖੀ ਸੀ ਉਹ ਬਾਹਰ ਕਰ ਦਿੱਤਾ ਗਿਆ, ਉਹਦੇ ਤੇ ਵੀ ਨਹੀਂ ਬੋਲਦੇ। ਮਤਲਬ ਕਿ ਬਿਲਕੁਲ ਸ਼ੋਰੀ ਹੋ ਗਏ ਨੇ, ਬਿਲਕੁਲ ਚੋਪੀ ਹੋ ਗਏ ਨੇ। ਤੇ ਇਹਦੇ ਕਾਰਨ ਜੇ ਲੰਘਦੇ ਆਪਾਂ ਚੱਲੀਏ ਤਾਂ ਕਿਤੇ ਨਾ ਕਿਤੇ ਜੋ ਇੱਕ ਤਾਂ ਘੱਟ ਵੋਟਿੰਗ ਹੋਈ ਉੱਥੇ, ਦੂਸਰਾ ਕਿ ਰਿਪੋਰਟ ਤਾਂ ਪਤਾ ਲੱਗ ਹੀ ਜਾਂਦੀ ਹੁੰਦੀ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ। ਖੈਰ ਦੇਖਦੇ ਹਾਂ ਕਿ ਕੀ ਬਣਦਾ ਕੀ ਨਹੀਂ ਬਣਦਾ। ਤੋ ਗੱਲ ਇਹ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਚਲੋ ਹਟਾ ਕੇ ਜੈਇੰਦਰ ਕੌਰ ਨੂੰ ਲਾਉਣਾ, ਇਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਇੱਕ ਸੰਦੇਸ਼ ਹੈ ਅਮਰਿੰਦਰ ਸਿੰਘ ਦਾ। ਜੇ ਤੁਸੀਂ ਦੇਖੋਗੇ, ਧਿਆਨ ਦੇ ਨਾਲ ਦੇਖੋਗੇ, ਪਿੱਛੇ ਲੈ ਜਾਓ ਆਪਣੀ ਸੁਧਾ ਨੂੰ, ਤਾਂ ਅਕਸਰ ਇਹ ਜਿਹੜੀ ਕੁੜੀ ਹੈ ਅਮਰਿੰਦਰ ਸਿੰਘ ਦੀ ਜਿਹੜੀ ਧੀ ਹੈ ਜੈਇੰਦਰ ਕੌਰ, ਇਹ ਤੁਹਾਨੂੰ ਲਾਈਮਲਾਈਟ 'ਚ ਦਿਖਾਈ ਦੇਗੀ। ਚਾਹੇ ਉਹ ਰੌਲਾ ਪਿਆ ਸੀਗਾ ਮੇਅਰ ਵਾਲੀ ਚੋਣ ਦਾ, ਯਾਦ ਹੋਣਾ, ਇਹ ਬੀਬੀ ਨਾਲ ਸਕੇ। ਜੇ ਤੁਸੀਂ ਵੇਖੋਗੇ ਤਾਂ ਸਪੈਸ਼ਲ ਖਿੱਦੋ ਖੁੰਡੀ ਖੇਡ ਕੇ ਫੋਟੋ ਖਿਚਵਾਉਂਦੀ ਅਕਸਰ ਅਖਬਾਰਾਂ 'ਚ ਨਜ਼ਰ ਆ ਜਾਂਦੀ ਸੀ। ਤਾਂ ਇਹਦਾ ਮਤਲਬ ਕੀ ਨਿਕਲਦਾ, ਇਹਦਾ ਸੰਦੇਸ਼ ਕੀ ਨਿਕਲਦਾ? ਮੈਂ ਤੁਹਾਨੂੰ ਦੱਸਾਂ ਕਿ ਰਣਿੰਦਰ ਸਿੰਘ ਸਾਡੇ ਮਾਲਵੇ 'ਚ ਪਰਖਿਆ ਗਿਆ, ਬਠਿੰਡੇ 'ਚ ਪਰਖਿਆ ਗਿਆ, ਲੱਭੀ 'ਚ ਪਰਖਿਆ ਗਿਆ, ਦੋਵਾਂ ਹੀ ਥਾਵਾਂ ਤੇ ਫੇਲ ਸਾਬਤ ਹੋਇਆ। ਇਵਨ ਦੋ ਕਿ
ਤੁਸੀਂ ਦੇਖੋ ਕਿ ਉਹਦੇ ਕੋਲ ਇਸ ਵੇਲੇ ਇੱਕ ਅਹੁਦੇਦਾਰੀ ਹੈ ਮੇਰੇ ਖਿਆਲ ਦੇ ਨਾਲ, ਅੱਜ ਜਿਹੜੀ ਹੁੰਦੀ ਹੈ ਨਾ ਨਿਸ਼ਾਨੇਬਾਜ਼ੀ ਵਾਲੀ ਜਿਹੜੀ ਐਸੋਸੀਏਸ਼ਨ ਹੈ, ਇਹਦੇ ਉਹ ਨੈਸ਼ਨਲ ਲੈਵਲ ਦੇ ਕਹਿ ਲਓ ਕਿ ਅਹੁਦੇਦਾਰ ਆ, ਕੌਮੀ ਪੱਧਰ ਦੇ ਉਹ ਅਹੁਦੇਦਾਰ ਆ, ਤਾਂ ਉਹਦੇ ਵਿੱਚ ਵੀ ਗਿਰਾਵਟ ਆ। ਸੋ ਇਸ ਕਰਕੇ ਇੱਕ ਗੱਲ ਸਪਸ਼ਟ ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਨੂੰ ਉਮਰ ਦੇ ਪਿਛਲੇ ਪੜਾਅ ਤੇ ਨਜ਼ਰ ਆ ਗਈ ਕਿ ਰਣਿੰਦਰ ਸਿੰਘ ਦਾ ਸਿਆਸੀ ਭਵਿੱਖ ਠੀਕ ਵੈਸਾ ਹੀ ਹੈ ਜੈਸਾ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਸਿੰਘ ਬਾਦਲ ਤੇ ਫਿਰ ਵੀ ਇਲੈਕਸ਼ਨ ਜਿੱਤ ਜਾਂਦਾ, ਪਰ ਚੀਫ ਮਿਨਿਸਟਰ ਬਣਾਉਣ ਵਾਲੇ ਮਾਮਲੇ 'ਚ, ਚੀਫ ਮਿਨਿਸਟਰ ਬਣਨ ਵਾਲੇ ਮਾਮਲੇ 'ਚ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੋ ਆ ਕੁਛ ਕੀਤਾ ਜਾ ਰਿਹਾ, ਇਹ ਗੋਂਦ ਇਹੀ ਬੰਦੀ ਜਾ ਰਹੀ ਹੈ ਕਿ ਜੈਇੰਦਰ ਕੌਰ ਨੂੰ ਲਿਆਂਦਾ ਜਾਵੇ। ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਬਰੀਕੀ ਦੀ ਇੱਕ ਦੱਸ ਦਿੰਦਾ, ਬੜੀ ਕੰਮ ਦੇਵੇਗੀ ਜਿਹੜੇ ਲੋਕ ਰਾਜਨੀਤੀ 'ਚ ਇੰਟਰਸਟ ਰੱਖਦੇ ਆ, ਕਿਉਂਕਿ ਇਸ ਵੇਲੇ ਅਖੀਰ ਤਾਂ 5 ਸਾਲਾਂ ਨੂੰ 10 ਸਾਲਾਂ ਨੂੰ ਬੀਬੀਆਂ ਨੇ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਡੋਮੀਨੈਂਸ ਵਧਾਉਣੀ। ਇਹ ਤੁਸੀਂ ਗੱਲ ਮੇਰੀ ਨੋਟ ਕਰ ਲਿਓ, 5-10 ਸਾਲਾਂ ਨੂੰ ਪਤਾ ਨਹੀਂ ਕੌਣ ਕਿੱਥੇ ਹੋਏਗਾ, ਪਰ ਗੱਲਾਂ ਹਮੇਸ਼ਾ ਜਿਉਂਦਿਆਂ ਦੇ ਜ਼ਿਹਨ ਦੇ ਵਿੱਚ ਹੁੰਦੀਆਂ। ਤਾਂ ਜੇ ਤੁਸੀਂ ਅੱਜ ਦੇਖੋਗੇ ਤਾਂ ਉਹ ਸਪੇਸ ਬਿਲਕੁਲ ਖਾਲੀ ਹੈ। ਮੈਨੂੰ ਦੱਸੋ ਆਮ ਆਦਮੀ ਪਾਰਟੀ 'ਚ ਕੌਣ ਹੈ? 1-2 ਬੀਬੀਆਂ ਨੇ, ਔਰ ਉਹਨਾਂ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਵਾਲਿਆਂ 'ਚ ਵੀ ਕਿ ਜਿਹੜੀ ਇੱਕ ਖਾਸ ਬੀਬੀ ਮਤਲਬ ਕਿ ਕਹਿ ਲਓ ਕਿ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੀ ਹੈ ਮਾਲਵੇ ਦੀ, ਤਾਂ ਉਹਦੇ ਵਿਰੁੱਧ ਇੱਕ ਲੌਬੀ ਖੜੀ ਹੁੰਦੀ ਹੈ ਪਾਰਟੀ ਦੇ ਵਿੱਚ, ਇੱਕ ਧੜਾ ਜਾਨੀ ਖੜਾ ਹੁੰਦਾ ਹੈ ਅੱਗੇ ਵਧਣ ਤੋਂ ਰੋਕਣ ਵਾਸਤੇ। ਕਿਉਂਕਿ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਬੀਬੀਆਂ ਬਹੁਤ ਜਲਦੀ ਰਾਜਨੀਤੀ 'ਚ ਚਮਕਦੀਆਂ, ਸਾਊਥ ਤੋਂ ਲੈ ਕੇ ਨਾਰਥ ਤੱਕ ਦਾ ਇਤਿਹਾਸ ਹੈ ਪੋਲਿਟੀ ਦਾ ਇੰਡੀਆ ਦਾ। ਤੇ ਇਸੇ ਕਰਕੇ ਜੇ ਤੁਸੀਂ ਓਵਰਆਲ ਦੇਖੋਗੇ ਪੰਜਾਬ ਦੀ ਪੋਲਿਟਿਕਸ ਨੂੰ, ਬੀਬਾ ਹਰਸਿਮਰਤ ਕੌਰ ਬਾਦਲ ਨੂੰ ਛੱਡ ਕੇ ਜਾਂ ਹੋਰ 2-4 ਲੀਡਰਾਂ ਨੂੰ ਛੱਡ ਕੇ ਇਹ ਸਪੇਸ ਵੀ ਖਾਲੀ ਹੈ। ਸੋ ਇਹ ਅਮਰਿੰਦਰ ਸਿੰਘ ਦਾ ਮੇਰੇ ਖਿਆਲ ਦੇ ਨਾਲ ਸੋਚਿਆ ਸਮਝਿਆ ਫੈਸਲਾ ਜਿਹੜੇ ਇਸ ਤਰ੍ਹਾਂ ਦੇ ਅਹੁਦਿਆਂ ਦੇ ਵਿੱਚ ਤਬਾਦਲੇ ਕੀਤੇ ਜਾ ਰਹੇ ਨੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਜੇ ਕਰਦੇ ਜਾਈਏ ਤਾਂ ਕਹਿੰਦੇ ਆ ਵੀ ਇੱਕ ਕੀ ਗੱਲ ਕਰਦਾ ਪਿਆ, ਹੁਣ ਤਾਂ ਬੱਕਰੀਆਂ ਵੀ ਚੋਣ ਡਏ ਨੇ ਸਾਡੇ ਮੁੱਖ ਮੰਤਰੀ ਸਾਹਿਬ। ਕਿਆ ਗੱਲ ਕਰਦਾ ਯਾਰ, ਮੈਂ ਤਾਂ ਐਕਸਪਰਟ ਹਾਂ ਪੂਰਾ, ਨਾਲ ਉਹੀ ਗੱਲ ਕਹਿ ਦਿੰਦੇ ਆ। ਦੇਖੋ ਮੈਂ ਨਾ ਉਹਨੂੰ ਪਿਆਰ ਦੇ ਨਾਲ ਕਹਿਣਾ ਨਾ, ਮੇਰਾ ਗੁੱਸਾ ਨਹੀਂ ਕੋਈ ਕਰਦਾ, ਮੈਂ ਨਾਮ ਬਹੁਤ ਪਿਆਰੇ ਦਿੰਦਾ ਹੁੰਦਾ। ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਨਾਮ ਦਿੱਤਾ ਸੀ ਕਿੰਗ ਅੰਕਲ ਦਾ, ਤੇ ਬੜਾ ਫੇਮਸ ਹੋਇਆ, ਬੱਚੇ ਵੀ ਉਹਦਾ ਨਾਮ ਕਈ ਵਾਰ ਲੈਂਦੇ ਨੇ। ਤੇ ਇਸੇ ਤਰ੍ਹਾਂ ਮੈਂ ਚਰਨਜੀਤ ਸਿੰਘ ਹੋਰਾਂ ਨੂੰ ਨਾਮ ਦਿੱਤਾ ਬੜੇ ਪਿਆਰ ਦੇ ਨਾਲ, ਪੰਜਾਬ ਦੀ ਸਿਆਸਤ ਦਾ ਲਾਸਟ ਕਲੂਜ਼ਮਰ। ਇਹ ਹੁਣ ਥੋੜੇ ਜਿਹੇ ਪੁਰਾਣੇ ਕ੍ਰਿਕਟ ਦੇ ਜਾਣੂ, ਉਹਨਾਂ ਨੂੰ ਪਤਾ ਹੈਗਾ ਕਿ ਲਾਸਟ ਕਲੂਜ਼ਮਰ ਸਾਊਥ ਅਫਰੀਕਾ ਦਾ ਇੱਕ ਐਸਾ ਖਿਡਾਰੀ ਸੀ ਬਈ ਜਿੱਥੇ ਮਰਜੀ ਖੜਾ ਦਿਓ ਉਹਨੂੰ, ਉਹ ਕਮਾਲ ਹੀ ਕਰਦਾ ਸੀ। ਬਾਲ ਪਾਉਣ ਲੱਗਦਾ ਸੀ ਤੇ ਉੱਥੇ ਵੀ ਯਾਰਕਰ ਸੁੱਟ ਕੇ ਤੇ ਬੁਰਾ ਹਾਲ ਕਰ ਦਿੰਦਾ ਸੀ। ਜੇ ਉਹਨੂੰ ਪਿੱਛੇ ਉਹ ਰਸੇ ਦੇ ਕੋਲ ਖਿਲਾਰ ਦਿੰਦੇ ਸਨ ਕਿ ਬਾਲ ਨੂੰ ਫੜਨਾ ਹੈ, ਤੇ ਖਿਦੋ ਲੰਘਣ ਨਹੀਂ ਸੀ ਦਿੰਦਾ। ਇਹ ਨਾ ਚੁਸਤ ਦਰੁਸਤ ਫੀਲਡਰ ਸੀ। ਤੇ ਜੇ ਉਹ ਖਬੂ ਜਿਹਾ ਆ ਗਿਆ ਬੱਲੇਬਾਜ਼ੀ ਤੇ ਫਿਰ ਉਹ ਥਾਪਾ ਬੁਰਾ ਕਮਾਉਂਦਾ ਸੀ, ਬੜੇ ਆਊ ਲਾਉਂਦਾ ਸੀ। ਥੋੜਾ ਸਮਾਂ ਖੇਡਿਆ ਪਰ ਬੜਾ ਜ਼ਬਰਦਸਤ ਖੇਡਿਆ। ਮਤਲਬ ਕਿ ਕ੍ਰਿਕਟ ਦੀ ਕੋਈ ਵੀ ਵੰਨਗੀ ਨਾ ਜਿਹੜੀ ਉਹਦੇ ਵਿੱਚ ਉਹ ਪਰਫੈਕਟ ਸੀ ਮੇਰੀ ਨਜ਼ਰ ਦੇ ਵਿੱਚ। ਬਹੁਤ ਘੱਟ ਆਲਰਾਊਂਡਰ ਇਹੋ ਜਿਹੇ ਹੁੰਦੇ ਨੇ, ਤਾਂ ਕਹਿ ਲਓ ਕਿ ਬਈ ਜ਼ਬਰਦਸਤ ਸੀ। ਤਾਂ ਇਹ ਸਿਆਸਤ ਦਾ, ਸਾਡੀ ਪੰਜਾਬ ਦੀ ਸਿਆਸਤ ਦਾ ਲਾਸਟ ਕਲੂਜ਼ਮਰ ਰਿਹਾ। ਇਹਨੂੰ ਜਿੱਥੇ ਮਰਜ਼ੀ ਲਾ ਦਿਓ, ਬਸ ਇਹਨੂੰ ਕੱਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹੋ ਜਿਹੀ ਟੈਨਸ਼ਨ ਨਾ ਦਿਓ। ਮੰਜਾ ਤੁਹਾਡੇ ਘਰ ਟੁੱਟਾ ਤਾਂ ਠੀਕ ਹੈ, ਜੇ ਬੱਕਰੀ ਚੋਣ ਵਾਲੀ ਹੈ ਤਾਂ ਪਾਰ, ਗੁੱਲੀ ਡੰਡਾ ਖੇਡਣਾ ਤਾਂ, ਜਵਾਕ ਤੁਹਾਡਾ ਮਤਲਬ ਕਿ ਕਿਸੇ ਪੱਖ ਤੋਂ ਕੋਈ ਕ੍ਰਿਕਟ ਤੋਂ ਥੋੜਾ ਨਾਰਾਜ਼ ਆ, ਖੜਾ ਦੇਣਗੇ ਕਿ ਫੁੱਟਬਾਲ ਖੇਡ। ਹਾਕੀ ਦੀ ਗੋਲ, ਤੁਹਾਡੇ ਗੋਲਕੀਪਰ ਨੂੰ ਜ਼ੁਕਾਮ ਲੱਗਾ, ਛਿੱਕਾ ਮਾਰੀ ਜਾਂਦਾ ਹੈ, ਨੱਕ ਵਗੀ ਜਾਂਦਾ ਹੈ, ਤੁਸੀਂ ਚੰਨੀ ਜੀ ਨੂੰ ਬੁਲਾ ਲਓ, ਫੋਨ ਉਹਨਾਂ ਦਾ ਰਾਤ ਦੇ 1-2 ਵਜੇ ਤੱਕ ਵੀ ਟਰਨ ਕਰਦਾ ਰਹਿੰਦਾ। ਤੇ ਮਤਲਬ ਕਿ ਬਸ ਜਿੱਥੇ ਜੀ ਕਰਦਾ ਬੁਲਾ ਲਓ, ਇਹੋ ਜਿਹਾ ਚੀਫ ਮਿਨਿਸਟਰ ਕਿਤੇ ਲੱਭਣਾ। ਸੋ ਮੈਨੂੰ ਲੱਗਦਾ ਹੈ ਕਿ ਬੱਕਰੀ ਦਾ ਦੁੱਧ ਇਕੱਠਾ ਕਰਨਾ ਵੀ ਇੱਕ ਉਹਨਾਂ ਦੀ ਲੀਡਰਸ਼ਿਪ ਦੀ, ਯਾਨੀ ਪੂਰੀ ਵਿਜ਼ਨਰੀ ਤੇ ਜਿਹੜੀ ਦੂਰ ਅੰਦੇਸ਼ਤਾ ਦੀ ਨਿਸ਼ਾਨੀ ਹੈ ਕਿ 10 ਤਰੀਕ ਤੋਂ ਬਾਅਦ ਜੇ ਕਿਤੇ ਸੈੱਲ ਘਟ ਕੇ ਬੱਕਰੀ ਦਾ ਦੁੱਧ ਕੰਮ ਦੇਊਗਾ। ਜੀ ਦੇਖੋ ਭਾਖੜਾ ਵਾਲੇ ਹਲਕੇ ਫੁਲਕੇ ਮੁੱਦੇ ਤੇ ਤਾਂ ਬੋਲਦੇ ਨਹੀਂ ਆ, ਇਹ ਇਦਾਂ ਦੀਆਂ ਭਾਰੀਆਂ ਗੱਲਾਂ ਜਿਹੜੀਆਂ ਜ਼ਰੂਰ ਕਰ ਆਉਂਦੇ ਆ। ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਜੀ ਸਰੋਤਿਓ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।